ਅਗਲੀ ਖਬਰ ਵੀ ਰਸ਼ੀਆ ਦੇ ਸੰਬੰਧ ਦੇ ਵਿੱਚ ਹੈ। ਰਾਜਕਰਮਵੀਰ ਸਿੰਘ ਜੀ, ਸੈਨੇਟਰ ਲਿੰਡਸੇ ਗ੍ਰਾਮ ਰਿਪਬਲਿਕਨ ਸਦਰਨ ਕੈਰੋਲਿਨਾ ਤੋਂ ਆ, ਉਹਨਾਂ ਨੇ ਫੌਕਸ ਚੈਨਲ ਤੇ ਕਹਿਤਾ ਵੀ ਜੇ ਪੁਟਿਨ ਨੂੰ ਉੱਥੋਂ ਤੁਸੀਂ ਖਤਮ ਕਰ ਸਕਦੇ ਆ ਰਸ਼ੀਅਨਸ ਦਾ, ਇਹ ਬੈਟਰ ਹੋਊਗਾ। ਵੀ ਇੱਕ ਤਰ੍ਹਾਂ ਦਾ ਇਹ ਕਿਹਾ ਹੈ ਵੀ ਉਹਨੂੰ ਮਾਰ ਹੀ ਦੇਣਾ ਚਾਹੀਦਾ। ਉਹ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਮੈਂ ਆਪਣੇ ਸਟੈਂਡ ਦੇ ਨਾਲ ਬਿਲਕੁਲ ਖੜਾ ਹੈਗਾ। ਕਹਿੰਦੇ ਵੀ ਬਰੂਟਸ ਇਨ ਰਸ਼ੀਆ, ਕਹਿੰਦੇ ਵੀ ਬਹੁਤ ਜ਼ਾਲਮ ਬੰਦਾ ਇਹ ਬਣਿਆ ਹੋਇਆ। ਇਸ ਨੇ ਕੱਲਾ ਦੁਨੀਆ ਨੂੰ ਨਹੀਂ ਤਬਾਹ ਕਰਨਾ, ਰਸ਼ੀਆ ਨੂੰ ਵੀ ਖੁਦ ਇਹ ਤਬਾਹ ਕਰਨਾ ਹੈਗਾ। ਸੋ ਇਹ ਖਬਰ ਸੈਨੇਟਰ ਲਿੰਡਸੀ ਗ੍ਰਾਮ ਵੱਲੋਂ ਆ ਰਹੀ ਹੈਗੀ ਹੈ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਉੱਥੇ ਹੀ ਜਿਹੜੀ ਖਬਰ ਦੇ ਵਿੱਚ 4 ਚੀਨੀ ਸਟੂਡੈਂਟ ਤੇ ਇੱਕ ਭਾਰਤੀ ਮੂਲ ਦਾ ਜਿਹੜਾ ਸਟੂਡੈਂਟ ਆ ਉਹ ਖਾਰਕੀਵ ਦੇ ਵਿੱਚ ਮਾਰੇ ਗਏ ਆ। ਰੂਸੀ ਫੋਰਸਿਸ ਦੇ ਦੁਆਰਾ ਜਿਹੜਾ ਉੱਥੇ ਲਗਾਤਾਰ ਹਮਲਾ ਜਿਹੜਾ ਉਹ ਹੋ ਰਿਹਾ ਆ, ਉਸ ਦੇ ਵਿੱਚ ਕਹਿੰਦੇ ਯੂਨੀਵਰਸਿਟੀ ਦੇ ਡੋਰਮ ਦੇ ਵਿੱਚ ਸੀਗੇ। ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਆ, ਉਸ ਦੇ ਵਿੱਚ ਸੀਗੇ ਤੇ ਉੱਥੇ ਇਹ ਹਮਲੇ ਦੇ ਦੌਰਾਨ ਮਾਰੇ ਗਏ ਆ। 6 ਹੋਰ ਵਿਦਿਆਰਥੀਆਂ ਨੂੰ ਕਹਿੰਦੇ ਜ਼ਖਮੀ ਜਿਹੜੇ ਹੋਏ ਨੇ। ਹੁਣ ਤੱਕ ਕਹਿੰਦੇ ਵੀ 13 ਵਿਦਿਆਰਥੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹ ਮਾਰੇ ਜਾ ਚੁੱਕੇ ਆ। ਖਾਰਕੋਵ ਸਟੇਟ ਅਕੈਡਮੀ ਆਫ ਕਲਚਰ ਆ ਉਸ ਦੇ ਵਿੱਚ ਜਿਹੜੇ ਉਹ ਮਰੇ ਸੀਗੇ। ਸੋ ਇਹ ਵਿਚਾਰਿਆਂ ਦੇ ਲਈ ਬਹੁਤ ਮੰਦਭਾਗੀ ਗੱਲ ਆ। ਹੁਣ ਰੂਸ ਤਾਂ ਕਹਿੰਦੇ ਵੀ ਸਿੱਧੇ ਤੌਰ ਦੇ ਉੱਤੇ ਰੈਜ਼ੀਡੈਂਸ਼ੀਅਲ ਇਲਾਕਿਆਂ ਦੇ ਵਿੱਚ ਅਜਿਹੀਆਂ ਥਾਵਾਂ ਦੇ ਉੱਤੇ ਨਿਊਕਲੀਅਰ ਪਾਵਰ ਪਲਾਂਟ ਦੇ ਉੱਤੇ ਸ਼ਰੇਆਮ ਜਿਹੜਾ ਉਹ ਹਮਲਾ ਕਰੀ ਜਾ ਰਿਹਾ ਆ। ਸੋ ਉਹ ਇਸ ਟਾਈਮ ਜਿੱਦ ਦੇ ਵਿੱਚ ਹੈਗਾ ਆ ਪੁਤਿਨ, ਉਹ ਬੈਕਡਾਊਨ ਹੋਣ ਨੂੰ ਲੱਗਦਾ ਨਹੀਂ ਵੀ ਤਿਆਰ ਹੈਗਾ ਆ। ਸੋ ਦੇਖੋ ਗੱਲ ਕਿੱਥੇ ਤੱਕ ਜਿਹੜੀ ਇਹ ਪਹੁੰਚੇਗੀ ਜੀ। ਇਸੇ ਤਰ੍ਹਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਰਾਜਕਰਮਵੀਰ ਸਿੰਘ ਜੀ, ਈਵਨ ਦੋ ਅੱਜ ਜੌਬ ਰਿਪੋਰਟ ਵੀ ਕਹਿੰਦੇ ਠੀਕ ਆਈ ਹੈਗੀ ਆ, ਪਰ ਡਾਓ ਜੋਨ ਇੰਡਸਟਰੀਅਲ 450 ਪੁਆਇੰਟ ਦੇ ਕਰੀਬ ਡਾਊਨ ਗਿਆ ਹੈਗਾ। ਸੋ ਉਹਦੇ ਉੱਤੇ ਬਹੁਤ ਬੁਰਾ ਅਸਰ ਪੈ ਰਿਹਾ। ਤੇ ਸਭ ਤੋਂ ਜ਼ਿਆਦਾ ਜੇ ਲੋਕ ਹਰਟ ਹੋ ਰਹੇ ਹੈਗੇ ਆ ਉਹ ਗੈਸ ਪ੍ਰਾਈਸਿਸ ਦੇ ਨਾਲ ਹੋ ਰਿਹਾ। ਕਹਿੰਦੇ ਵੀ ਹਰੀਕੇਨ ਕਟਰੀਨਾ ਦੇ ਟਾਈਮ ਦੇ ਉੱਤੇ ਗੈਸ ਪ੍ਰਾਈਸਿਸ ਚੜੀਆਂ ਸੀਆਂ, ਪਰ ਹੁਣ ਤਾਂ ਹੱਦ ਹੀ ਹੋ ਗਈ। ਅੱਜ ਕੈਲੀਫੋਰਨੀਆ ਦੇ ਵਿੱਚ, ਈਵਨ ਬੇ ਏਰੀਏ ਦੇ ਵਿੱਚ ਬਹੁਤ ਜਗ੍ਹਾ ਤੇ ਗੈਸ ਪ੍ਰਾਈਸਿਸ $5.5 ਪਰ ਗੈਲਨ ਅਨਲੀਟਡ ਗੈਸ ਬਣੀ ਹੋਈ ਹੈਗੀ ਆ। ਨੈਸ਼ਨਲ ਐਵਰੇਜ ਗੈਸ ਦੀ ਪ੍ਰਾਈਸ $3.84 ਹੋ ਗਈ ਹੈਗੀ ਆ। ਗੈਸ ਪ੍ਰਾਈਸਿਸ ਬੁੱਧਵਾਰ ਤੋਂ ਲੈ ਕੇ ਹੁਣ ਤੱਕ 18 ਸੈਂਟ ਉੱਪਰ ਚਲੇ ਗਈਆਂ ਹੈਗੀਆਂ। ਜਦੋਂ ਤੋਂ ਰਸ਼ੀਆ ਨੇ ਇਨਵੇਜ਼ਨ ਕੀਤਾ ਤੇ ਬਹੁਤ ਜ਼ਿਆਦਾ ਪ੍ਰਾਈਸ ਉੱਪਰ ਗਈ ਹੈਗੀ ਆ। ਸੋ ਲੋਕ ਹੁਣ ਬਹੁਤ ਘਬਰਾ ਰਹੇ ਆ ਵੀ ਇੰਨੀ ਗੈਸ ਕਿਸ ਤਰ੍ਹਾਂ ਆਪਾਂ ਅਫੋਰਡ ਕਰਾਂਗੇ। ਜੀ। ਯੂਕਰੇਨ ਦੀ ਇੱਕ ਮਿਨਿਸਟਰ ਆ, ਉਸਨੂੰ ਫੌਕਸ ਵਾਲਿਆਂ ਨੇ ਲਿਆ ਸੀ। ਕਹਿੰਦੇ ਵੀ ਤੁਹਾਨੂੰ 50 ਸੈਂਟ ਤੁਸੀਂ ਵੱਧ ਨਹੀਂ ਜਿਹੜੇ ਉਹ ਦੇ ਸਕਦੇ ਗੈਸ ਦੇ ਉੱਤੇ। ਇੱਥੇ ਸਾਡੇ ਬੰਦੇ ਜਿਹੜੇ ਉਹ ਮਾਰਨ ਦੇ ਉੱਤੇ ਉਹ ਤੁਲੇ ਹੈਗੇ ਆ। ਕਹਿੰਦੇ ਵੀ ਜਦੋਂ ਅਜਿਹੇ ਮੌਕੇ ਹੁੰਦੇ, ਅਜਿਹੇ ਰੌਲੇ ਹੁੰਦੇ ਆ, ਉਸ ਟਾਈਮ ਦੇ ਉੱਤੇ ਲੋਕਾਂ ਨੂੰ ਇੱਦਾਂ ਦੀਆਂ ਚੀਜ਼ਾਂ ਨੂੰ ਭੁੱਲਣਾ ਜਿਹੜਾ ਉਹ ਚਾਹੀਦਾ ਹੈਗਾ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਜੋਬ ਰਿਪੋਰਟ ਜਿਹੜੀ ਉਹ ਵਧੀਆ ਆਈ ਹੈ। 6,78,000 ਨਵੀਆਂ ਜਿਹੜੀਆਂ ਪੇ ਰੋਲਸ ਆ ਉਹ ਐਡ ਹੋਈਆਂ ਆ। ਅਨਇੰਪਲੋਇਮੈਂਟ 3.8% ਦੇ ਉੱਤੇ ਜਿਹੜੀ ਆ ਉਹ ਆ ਗਈ ਹੈਗੀ ਆ। ਸੋ US ਇਕੋਨਮੀ ਦੇ ਵਿੱਚ ਨਵੀਆਂ ਜੌਬਸ ਲਗਾਤਾਰ ਆ ਉਹ ਐਡ ਹੋ ਰਹੀਆਂ ਆ। ਸੋ ਜੌਬ ਗਰੋਥ ਦੀ ਐਕਸਲਰੇਸ਼ਨ ਠੀਕ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਕਹਿੰਦੇ ਵੀ ਇਹ ਅਨੁਮਾਨਿਤ ਦੇ ਨਾਲੋਂ ਜਿਹੜੇ ਆ ਉਹ ਜ਼ਿਆਦਾ ਜਿਹੜੀ ਉਹ ਰਹੀ ਸੀ। ਅਨਇੰਪਲੋਇਮੈਂਟ ਜਨਵਰੀ ਦੇ ਵਿੱਚ 4%